ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਜਿੱਥੇ ਤਾਰੀਖੀ ਬੁਗਾਲ ਤੇ ਦੂਰ ਕਰ ਰਹੇ ਹਾਂ, ਉੱਥੇ ਹੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਮੇਰੀ ਨਜ਼ਰ ਵਿੱਚ ਧਰਮ ਕਿਸੇ ਵੀ ਫਰਦ ਦਾ ਜ਼ਾਤੀ ਮਾਮਲਾ ਹੈ। ਉਹ ਕੀ ਕਰਦਾ ਹੈ ਅਤੇ ਕੀ ਨਹੀਂ, ਇਹ ਮੇਰਾ ਮਸਲਾ ਨਹੀਂ, ਇਹ ਉਸ ਫਰਦ ਦਾ ਅਤੇ ਉਹਦੇ ਰੱਬ ਦਾ ਮਾਮਲਾ ਹੈ। ਇੰਝ ਇੱਕ ਸੱਜਣ ਪਿਆਰੇ ਨੇ ਸਾਡੀ ਇੱਕ ਸੀਰੀਜ਼ ਦੇ ਹਵਾਲੇ ਨਾਲ ਸਵਾਲ ਕੀਤਾ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਕਿਉਂ ਡਿਸਕਸ ਕਰ ਰਹੇ ਹੋ ਜਿਹੜੇ ਇਸਲਾਮ ਦੇ ਖਿਲਾਫ ਸਨ। ਮੈਂ ਸੱਜਣ ਪਿਆਰੇ ਨੂੰ ਨਹਾਇਤ ਇਤਰਾਮ ਨਾਲ ਆਖਣਾ ਚਾਹਾਂਗਾ ਕਿ ਬੇਲੀਆ, ਅਸੀਂ ਆਜ਼ਾਦੀ ਦੀ ਤਾਰੀਖ ਡਿਸਕਸ ਕਰ ਰਹੇ ਹਾਂ। ਜਿਹਨਾਂ ਲੋਕਾਂ ਨੂੰ ਜ਼ੇਰੇ ਬਾਸ ਲਿਆ ਰਹੇ ਹਾਂ, ਉਹਨਾਂ ਦੇ ਹਵਾਲੇ ਨਾਲ ਗੱਲਬਾਤ ਕਰਨ ਦਾ ਮਕਸਦ ਕੋਈ ਮਜ਼ਹਬੀ ਹਵਾਲਾ ਹਰਗਿਜ਼ ਨਹੀਂ, ਬਲਕਿ ਉਹਨਾਂ ਦਾ ਇਸ ਧਰਤੀ ਦੀ ਸੇਵਾ ਕਰਨਾ ਅਤੇ ਇਸ ਧਰਤੀ ਲਈ ਜੰਗ ਕਰਨਾ ਹੈ। ਲਾਲਾ ਲਾਜਪਤ ਰਾਏ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ। ਮੈਂ ਉਹਦੇ ਨਜ਼ਰੀਆਤ ਦਾ ਨਾਕਦ ਵੀ ਹਾਂ, ਪਰ ਮੈਂ ਸਿਰਫ ਔਰ ਸਿਰਫ ਇੱਕ ਨਿਗਾਹ ਨਾਲ ਵੇਖਦਾ ਹਾਂ ਕਿ ਉਸ ਸ਼ਖਸ ਨੇ ਪੰਜਾਬ ਲਈ ਕੀ ਕੀਤਾ। ਮਜ਼ਹਬੀ ਹਵਾਲੇ ਨਾਲ ਲਾਲਾ ਲਾਜਪਤ ਰਾਏ ਦੇ ਖਿਆਲਾਤ ਕਾਬਲੇ ਤਕਲੀਦ ਨਹੀਂ, ਪਰ ਇਸ ਤੋਂ ਵੱਖ ਹੋ ਕੇ ਵੇਖੀਏ ਤਾਂ ਗੁਲਾਬ ਦੇ ਵੀ ਅਸਤਰ ਸਣੇ ਕਈ ਐਸੀਆਂ ਖਿਦਮਾਤ ਨੇ ਜਿਨ੍ਹਾਂ ਪਾਰੋਂ ਲੋਕਾਈ ਨੂੰ ਅੱਜ ਵੀ ਸੁੱਖ ਮਿਲ ਰਿਹਾ ਹੈ। ਮੈਂ ਇਹ ਵੀ ਵਾਜ਼ੇ ਕਰਦੇ ਜਾਵਾਂ ਕਿ ਭਗਤ ਸਿੰਘ ਦੇ ਚਾਚੇ ਅਤੇ ਲਾਲੇ ਹੋਰਾਂ ਇਕੱਠਿਆਂ ਜੇਲ੍ਹ ਜ਼ਰੂਰ ਕੱਟੀ, ਪਰ ਯਾਦ ਰੱਖਣਾ ਭਗਤ ਸਿੰਘ ਲਾਲਾ ਲਾਜਪਤ ਰਾਏ ਦੇ ਖਿਆਲਾਤ ਤੋਂ ਮੁਤਾਸਰ ਨਹੀਂ ਸੀ। ਉਹਨੇ ਸਿਰਫ ਔਰ ਸਿਰਫ ਇਹ ਵੇਖਿਆ ਕਿ ਲਾਲਾ ਲਾਜਪਤ ਰਾਏ ਨੇ ਅੰਗਰੇਜ਼ ਸਾਮਰਾਜ ਦੇ ਖਿਲਾਫ ਇਤਿਹਾਦ ਕੀਤਾ, ਜਦੋਜਹਿਦ ਕੀਤੀ ਅਤੇ ਅਜਿਹੀ ਤਾਰੀਖ ਦਾ ਹਿੱਸਾ ਬਣਿਆ ਜਿਹਦੇ ਵਿੱਚ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਾ ਕੀਤੀ। ਲਾਲਾ ਲਾਜਪਤ ਰਾਏ ਦੇ ਮੁਸਲਮਾਨਾਂ ਬਾਰੇ ਖਿਆਲਾਤ, ਮੁਸਲਮਾਨ ਦੇ ਵੱਖਰੇ ਮੁਲਕ ਬਾਰੇ ਰਾਏ ਉੱਤੇ ਅਸੀਂ ਤਫਸੀਲੀ ਗੱਲਬਾਤ ਕਰਾਂਗੇ ਅਤੇ ਇਹ ਵੀ ਦੱਸਾਂਗੇ ਕਿ ਹਿੰਦੂ, ਮੁਸਲਿਮ ਅਤੇ ਸਿੱਖ ਇੱਕ ਦੂਜੇ ਤੋਂ ਕਿਵੇਂ ਦੂਰ ਹੋਏ। ਮੁਮਕਿਨ ਹੈ ਉਸ ਵੇਲੇ ਦੇ ਆਗੂਆਂ ਦੀ ਨੀਅਤ ਖਰਾਬ ਨਾ ਹੋਵੇ, ਪਰ ਇਸ ਗੱਲ ਨੂੰ ਝੁਟਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਦੇ ਰਵੱਈਏ ਦਾ ਨੁਕਸਾਨ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਨਾਲ ਪੂਰੇ ਹਿੰਦੁਸਤਾਨ ਨੂੰ ਹੋਇਆ। ਇਹ ਉਹ ਮੌਜੂ ਹੈ ਜਿਹਦੇ ਉੱਤੇ ਖੋਜ ਪਰਖ ਦੇ ਨਾਲ ਨਾਲ ਨਜ਼ਰੀਆਤੀ ਹਵਾਲੇ ਨਾਲ ਵੀ ਕੰਮ ਕਰਨ ਦੀ ਲੋੜ ਹੈ। ਇਸ ਮੌਜੂ ਨੂੰ ਜ਼ਰੂਰ ਛੇੜਾਂਗੇ, ਪਰ ਅੱਜ ਗੱਲ ਅਸੀਂ ਉੱਥੋਂ ਜੋੜਨੀ ਹੈ ਜਿੱਥੇ ਕੱਲ੍ਹ ਮੁਕਾਈ ਸੀ। ਜ਼ਿਕਰ ਹੋ ਰਿਹਾ ਸੀ ਭਗਤ ਸਿੰਘ ਦਾ, ਉਹਦੀ ਗ੍ਰਿਫਤਾਰੀ ਦਾ ਅਤੇ ਨਾਲ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਤਹਿਰੀਕ ਦਾ। ਭਗਤ ਸਿੰਘ ਗ੍ਰਿਫਤਾਰ ਹੋਇਆ ਤਾਂ ਜੇਲ੍ਹ ਵਿੱਚ ਉਹਨੂੰ ਨਾ ਤਾਂ ਮੁੱਢਲੇ ਇਨਸਾਨੀ ਹੱਕ ਮਿਲੇ ਅਤੇ ਨਾ ਹੀ ਉਹਦੇ ਨਾਲ ਕਾਨੂੰਨ ਦੇ ਮੁਤਾਬਕ ਸਲੂਕ ਕੀਤਾ ਗਿਆ। ਭਗਤ ਅਤੇ ਉਹਦੇ ਸਾਥੀਆਂ ਨੇ ਇਸ ਰਵੱਈਏ ਦੇ ਖਿਲਾਫ ਭੁੱਖ ਹੜਤਾਲ ਕਰਤੀ। ਦਿਲਚਸਪ ਗੱਲ ਇਹ ਹੈ ਕਿ ਅੱਜ ਹਿੰਦੁਸਤਾਨ ਦੀ ਆਜ਼ਾਦੀ ਦੇ ਮਾਮੇ ਚਾਚੇ ਬਣਨ ਵਾਲੇ ਲੋਕ ਭਗਤ ਸਿੰਘ ਦੇ ਹਵਾਲੇ ਨਾਲ ਖਾਮੋਸ਼ ਰਹੇ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਗਾਂਧੀ ਜੀ ਦਾ ਸੀ। ਗਾਂਧੀ ਜੀ ਨੇ ਕਿਸੇ ਵੀ ਥਾਵੇਂ ਭਗਤ ਸਿੰਘ ਦੀ ਹਮਾਇਤ ਨਾ ਕੀਤੀ। ਇਹਦੇ ਬਰਅਕਸ ਕਾਇਦ ਆਜ਼ਮ ਹਮਦ ਜਿਨਾਹ ਨੇ ਭਗਤ ਸਿੰਘ ਨੂੰ ਨਾ ਸਿਰਫ ਆਜ਼ਾਦੀ ਦਾ ਮੁਜਾਹਿਦ ਆਖਿਆ, ਬਲਕਿ ਉਹਦੇ ਹੱਕ ਵਿੱਚ ਹਰ ਥਾਵੇਂ ਆਵਾਜ਼ ਚੁੱਕੀ। ਭਗਤ ਸਿੰਘ ਦੀ ਭੁੱਖ ਹੜਤਾਲ ਦੇ ਮੌਕੇ 'ਤੇ ਕਾਇਦ ਆਜ਼ਮ ਨੇ ਮੁਤਹਿਦਾ ਹਿੰਦੁਸਤਾਨ ਦੀ ਮਰਕਜ਼ੀ ਅਸੈਂਬਲੀ ਦੇ 12 ਸਤੰਬਰ 1929 ਦੇ ਸ਼ਿਮਲਾ ਵਿੱਚ ਹੋਣ ਵਾਲੇ ਇਜਲਾਸ ਦੇ ਦੌਰਾਨ ਬੜੀ ਜ਼ਬਰਦਸਤ ਔਰ ਤਾਰੀਖੀ ਤਕਰੀਰ ਕੀਤੀ। ਉਸ ਵੇਲੇ ਦੇ ਵਜ਼ੀਰ ਦਾਖਲਾ, ਜਿਹਨੂੰ ਹੋਮ ਮੈਂਬਰ ਆਖਿਆ ਜਾਂਦਾ ਸੀ, ਉਹਨੇ ਕਾਨੂੰਨੀ ਮਸੱਦਾ ਪੇਸ਼ ਕੀਤਾ ਕਿ ਕਿਸੇ ਮੁਲਜ਼ਮ ਦੀ ਗੈਰ ਹਾਜ਼ਰੀ ਵਿੱਚ ਵੀ ਮੁਕੱਦਮਾ ਚਲਾ ਕੇ ਉਹਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਕਾਇਦ ਆਜ਼ਮ ਹਮਦ ਜਿਨਾਹ ਹੋਰਾਂ ਵਜ਼ੀਰ ਦਾਖਲਾ ਦੀ ਇਸ ਤਜਵੀਜ਼ ਦਾ ਪੋਸਟਮਾਰਟਮ ਕਰਕੇ ਰੱਖਤਾ। ਉਹਨਾਂ ਆਖਿਆ ਕੀ ਤੁਸੀਂ ਭੁੱਖ ਹੜਤਾਲ ਨੂੰ ਗੈਰ ਇਨਸਾਨੀ ਅਤੇ ਬਦਤਰੀਨ ਤਸ਼ੱਦਦ ਨਹੀਂ ਸਮਝਦੇ? ਮੁਲਜ਼ਮ ਦਾ ਫੇਲ ਦਰੁਸਤ ਹੈ ਜਾਂ ਗਲਤ, ਲੇਕਿਨ ਉਹਨਾਂ ਦੇ ਇਸ ਅਮਲ ਦਾ ਤੁਹਾਡੇ 'ਤੇ ਰੱਤੀ ਬਰਾਬਰ ਅਸਰ ਨਹੀਂ ਹੋ ਰਿਹਾ। ਕੀ ਤੁਸੀਂ ਮੁਲਜ਼ਮ ਕੋਲੋਂ ਉਹਦੇ ਮੁੱਢਲੇ ਹੱਕ ਖੋਹਣ ਦਾ ਇਖਤਿਆਰ ਰੱਖਦੇ ਹੋ? ਭੁੱਖ ਹੜਤਾਲ ਕਰਨਾ ਬੜੇ ਹੌਸਲੇ ਅਤੇ ਹਿੰਮਤ ਦੀ ਗੱਲ ਹੈ। ਜੇਕਰ ਤੁਸੀਂ ਇਹਨੂੰ ਆਮ ਅਤੇ ਮਾਮੂਲੀ ਗੱਲ ਸਮਝਦੇ ਹੋ, ਫਿਰ 4 ਦਿਹਾੜੇ ਭੁੱਖ ਹੜਤਾਲ ਕਰਕੇ ਵੇਖੋ ਹਾਂ, ਪਰ ਤੁਸੀਂ ਇੰਝ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਅੰਦਰ ਉਹ ਜਜ਼ਬਾ ਅਤੇ ਹਿੰਮਤ ਨਹੀਂ ਜੋ ਭਗਤ ਸਿੰਘ ਅਤੇ ਉਹਦੇ ਸੰਗੀਆਂ ਦੇ ਨਜ਼ਰੀਏ ਵਿੱਚ ਹੈ। ਜਿਨ੍ਹਾਂ ਹੋਰ ਆਖਿਆ ਕਿ ਅੱਜ ਹਿੰਦੁਸਤਾਨ ਆਪਣੀ ਆਜ਼ਾਦੀ ਲਈ ਖਲੋਤਾ ਹੈ। 30 ਕਰੋੜ ਲੋਕ ਆਪਣਾ ਹੱਕ ਮੰਗ ਰਹੇ ਨੇ, ਪਰ ਤੁਸੀਂ ਉਹਨਾਂ ਨਾਲ ਵੇਖਣਾ ਵੀ ਨਹੀਂ ਚਾਹੁੰਦੇ। ਭਗਤ ਸਿੰਘ ਦੇ ਨਾਲ ਨਾਲ ਇਹ ਤਾਰੀਖੀ ਮੁਗਾਲਤਾ ਵੀ ਦੂਰ ਕੀਤਾ ਜਾਏ ਕਿ ਅਲਾਮਾ ਇਕਬਾਲ ਨੇ ਵੀ ਉਸ ਦੀ ਫਾਂਸੀ ਦੇ ਖਿਲਾਫ ਆਵਾਜ਼ ਚੁੱਕੀ ਸੀ। ਇਕਬਾਲ ਨੇ ਲਾਹੌਰ 'ਚ ਹੋਣ ਵਾਲੇ ਜਲਸੇ ਵਿੱਚ ਤਕਰੀਰ ਕਰਦੇ ਆਖਿਆ ਸੀ ਕਿ ਭਗਤ ਸਿੰਘ ਆਜ਼ਾਦੀ ਲਈ ਖਲੋਤਾ ਸੀ, ਉਹਨੇ ਆਪਣੇ ਹੱਕਾਂ ਦੀ ਜੰਗ ਲੜੀ ਅਤੇ ਪੂਰਾ ਹਿੰਦੁਸਤਾਨ ਉਹਦੇ ਪਿੱਛੇ ਹੈ। ਇਹਦੇ ਬਰਅਕਸ ਜੇ ਤੁਸੀਂ ਗੌਰ ਕਰੋ ਤਾਂ ਗਾਂਧੀ ਅਤੇ ਕਾਂਗਰਸ ਦੇ ਕਈ ਵੱਡੇ ਲੀਡਰ ਭਗਤ ਸਿੰਘ ਲਈ ਨਾ ਸਿਰਫ ਖਾਮੋਸ਼ ਰਹੇ, ਬਲਕਿ ਕਈ ਥਾਵਾਂ ਉੱਤੇ
ਉਹਦੀ ਤਹਿਰੀਕ ਔਰ ਅਮਲ ਨੂੰ ਪੁੱਤ ਤਸ਼ੱਦਦ ਕਾਰਵਾਈ ਕਰਾਰ ਦੇ ਕੇ ਅੱਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹੇ। ਸੱਜਣ ਪਿਆਰਿਓ, ਭਗਤ ਸਿੰਘ ਨੂੰ ਅੰਗਰੇਜ਼ ਅਦਾਲਤਾਂ ਨੇ ਸਜ਼ਾਏ ਮੌਤ ਸੁਣਾ ਦਿੱਤੀ। ਸਰਕਾਰ ਨੇ ਤੈਅ ਕੀਤਾ ਸੀ ਕਿ ਭਗਤ ਸਿੰਘ ਨੂੰ 24 ਮਾਰਚ 1931 ਦੀ ਸਵੇਰੇ ਫਾਂਸੀ ਦੇ ਦਿੱਤੀ ਜਾਏਗੀ। ਆਮ ਤੌਰ ਉੱਤੇ ਸਜ਼ਾਏ ਮੌਤ 'ਤੇ ਅਮਲ ਸਵੇਰੇ ਵੱਡੇ ਵੇਲੇ ਕੀਤਾ ਜਾਂਦਾ ਹੈ, ਪਰ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਅਜੀਬ ਅਤੇ ਪੁਰਅਸਰਾਰ ਸੀ। ਇਹ ਵੇਲਾ ਵੀ ਗੈਰ ਮਾਮੂਲੀ ਸੀ ਕਿਉਂ ਜੀ ਆਜ਼ਾਦੀ ਦੇ ਇਹਨਾਂ ਸਿਪਾਹੀਆਂ ਦੀ ਫਾਂਸੀ ਸਵੇਰੇ ਸਵੇਰੇ ਨਹੀਂ ਬਲਕਿ 23 ਮਾਰਚ ਦੀ ਸ਼ਾਮ 7:30 ਵਜੇ ਦਿੱਤੀ ਗਈ। ਤਾਰੀਖ ਦੱਸਦੀ ਹੈ ਕਿ ਲਾਹੌਰ ਜੇਲ੍ਹ ਦੇ ਚੀਫ ਸੁਪਰਡੈਂਟ ਮੇਜਰ PDF ਚੋਪੜਾ ਅਤੇ ਦੂਜੇ ਮੁਲਾਜ਼ਮਾਂ ਦੇ ਨਾਲ ਭਗਤ ਸਿੰਘ ਅਤੇ ਦੋ ਸੱਗੀਆਂ ਨੂੰ ਲੈ ਕੇ ਫਾਂਸੀ ਘਾਟ ਵੱਲ ਗਿਆ। ਡਿਪਟੀ ਸੁਪਰਡੈਂਟ ਮੁਹੰਮਦ ਅਕਬਰ ਖਾਨ ਨੇ ਇੱਕ ਥਾਂ 'ਤੇ ਲਿਖਿਆ ਹੈ ਕਿ ਉਹਨੇ ਮੰਜ਼ਰ ਵੇਖਿਆ, ਉਹਦਾ ਦਿਲ ਅਤੇ ਹਿੰਮਤ ਜਵਾਬ ਦੇ ਗਈ ਸੀ। ਉਹ ਲਿਖਦਾ ਹੈ ਕਿ ਮੈਂ ਆਪਣੇ ਹੰਝੂ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੇਰੀਆਂ ਅੱਖਾਂ ਮੇਰੇ ਹੰਝੂ ਨਾ ਰੋਕ ਸਕੀਆਂ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨੇ ਫਾਂਸੀ ਦੇ ਫੱਟੇ ਤੀਕਰ ਲਿਜਾਏ ਗਏ। ਜੇਲ੍ਹ ਦੇ ਜ਼ਰਾਏ ਦੱਸਦੇ ਨੇ ਕਿ ਭਗਤ ਸਿੰਘ ਆਪਣੀ ਮੌਤ ਵੱਲ ਜਾਂਦਾ ਹੋਇਆ ਇਹ ਗੀਤ ਗਾ ਰਿਹਾ ਸੀ, ਦਿਲ ਸੇ ਨਿਕਲੇਗੀ न मर के भी वतन की उल्फत, मेरी मट्टी से भी खुशबूए वतन आएगी। भगत सिंह ने फांसी घाट उत्ते जाके रस्से नूं चुमिया ते आख्या कि गुआ रहना। भगत दे पैर नहीं डोले, ना उसदे संगियां ते कंबनी तारी होई है। असीं पूरे होशो हवास नाल अपने देश की मुहब्बत विच कुर्बान हो रहे हैं। भगत ने सब तो पहला फांसी का फंदा अपने गल च पाया। उस मगरों राजगुरू तो सुखदेव ने भी अपनी शहादत का फैसला आप कबूल किया। खोजकार लिखते हैं कि जब उन्हें फांसी दी गई तो इन्होंने हथ पैर बन्ने हुए सन। हालांकि उन्होंने आख्या सी कि असीं आप फाहे लग रहे हाँ, ना सानू कोई खौफ है तो ना ही मौत का डर। ये बावजूद अंग्रेज सरकार ने उन्होंने हथ ते पैर बनने का आर्डर दिता। कुलदीप नैयर ये बारे लिखते हैं कि जलाद ने सवाल किया कि तुहाडे तिन्नां विचों पहला किहनूं फाहे लाया जाए। सुखदेव बोलिया पहला मैं जावांगा। भगत आख्या नहीं, मौत की वोटी का लाड़ा मैं पहला बनांगा। दत्त ने भी उन्होंने हाँ च हाँ मिलाई। जलाद ने फट्टा खिंचिया तो तिन्नां दी लाशां गुलामी के रस्सियां नाल झूल गई तो रूहां आज़ाद हो गई। ये वो लम्हा सी जद हिंदुस्तान की आज़ादी नूं अजिही तहरीक मिली जिस की मिसाल दुनिया की वड्डा कौमां की तारीख घट ही मिलती है। तिन्ने नौजवान फैलाते गए। ये फांसी 24 की बजाय 23 मार्च को दी गई। वेले के हवाले नाल मैं पहले ही गुजारिश कर चुके हाँ कि अजिहा वेला सी जिस वेले फांसी देने की कोई रवायत ही नहीं सी, पर अंग्रेज़ का खौफ इस कदर सी कि इन्हां तिन्नां नौजवानों को उस वेले फाहे लाया गया जिहड़ा वेला लानत बन के हमेशा लई अंग्रेज़ सरकार के मत्थे की कालक बनिया रहेगा। सज्जन प्यारिओ, भगत सिंह, राजगुरू ते सुखदेव की फांसी मगरों की होया, उन्होंने फांसी देने वाला एजाजी मजिस्ट्रेट कौन सी ते फिर उहदे नाल की बीती। भगत ते उहदे साथियों नूं किस जगह ले जाया गया ते उहदे नाल की सलूक किया गया, इस बारे असीं कल तफसीली गलबात करांगे। अज लई इन्ना ही। इस दुआ नाल इजाजत दिओ कि रब सच्चा साडे देश प्यारे नूं हमेशा अपनी रहमतां ते बरकतां दी छावें रखे। जिन्हें इस देश लई कुर्बानियां दित्तियां वो साडी पग दा शिमला ने। जिहड़े गद्दार होए, जिन्हें इस देश के दुश्मनों नाल रल के अपने लोगों का हक मारिया, उन्हां ते लख लख लानतां। इन्हां गद्दारां बारे भी तुहाडे नाल विचार वटांदरा होवेगा। फिलहाल इजाजत दिओ, कल इस मौजू नूं अगां वधावांगे। रब रखा।